अस्सलामुअलैकुम नाज़रीन, की हाल चाल है? ठीक हो ना? ਤੇ ਵੈਲਕਮ ਹੋ ਗਿਆ ਜੀ ਆਇਆਂ ਨੂੰ ਹੋ ਗਿਆ ਇੱਕ ਨਵੇਂ ਤੜਕਦੇ ਭੜਕਦੇ ਨਵੇਂ ਵਲੌਗ ਦੇ ਵਿੱਚ। ਮੇਰੇ ਨਾਲ ਨੇ ਜਨਾਬ ਮੁਦੱਸਰ ਨਵਾਜ਼ ਚੱਦਰ ਸਾਹਿਬ, ਮੈਨੂੰ ਤੇ ਤੁਸੀਂ ਜਾਣਦੇ ਹੀ ਹੋਵੋਗੇ ਹਨਾ, ਜ਼ੁਹੈਬ ਜ਼ਫਰ ਕੰਬੋਜ ਦੇ ਨਾਲ ਅਰਸਲਾਨ ਭੱਟ ਸਾਹਿਬ ਵੀ ਨੇ। ਤੇ ਅੱਜ ਦਾ ਸਾਡਾ ਸਫ਼ਰ ਸ਼ੁਰੂ ਹੋ ਰਿਹਾ ਹੈ ਫੇਰ ਲਾਹੌਰ ਵਾਸਤੇ, ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਾਸਤੇ ਜਿਹੜੇ ਅਸੀਂ ਸੱਦਾ ਦਿੰਦੇ ਰਹੇ ਹਾਂ। ਥਰਡ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਲਾਹੌਰ ਜਾ ਰਹੇ ਹਾਂ। ਬਿਲਾਕ ਜੋ ਕਿ ਕਜ਼ਾਫੀ ਸਟੇਡੀਅਮ ਲਾਹੌਰ ਦੇ ਵਿੱਚ ਮੌਜੂਦ ਹੈ। ਜਨਾਬ ਨਾਸਰ ਢਿੱਲੋਂ ਸਾਹਿਬ, ਸੈਫ ਅਲੀ ਚੀਮਾ ਸਾਹਿਬ, ਅਹਿਮਦ ਰਜ਼ਾ ਪੰਜਾਬੀ ਸਾਹਿਬ ਉੱਥੇ ਨੇ। ਉਹਨਾਂ ਨਾਲ ਜਾਂਦੇ ਆ, ਮੁਲਾਕਾਤ ਕਰਨੇ ਆ, ਤਿਆਰੀਆਂ ਵੇਖਦੇ ਆ। ਕੱਲ ਇਨਸ਼ਾਅੱਲਾ ਅਸੀਂ ਉੱਥੇ ਹਾਜ਼ਰ ਹੋਵਾਂਗੇ। ਬਾਕੀ ਇਨਸ਼ਾਅੱਲਾ ਜਾ ਰਹੇ ਆ ਸ਼ੇਖਪੁਰੇ ਤੋਂ ਆਪਣਾ ਸਫ਼ਰ ਜਿਹੜਾ ਉਹ ਸ਼ੁਰੂ ਕਰ ਲਿਆ ਤੇ ਬਾਕੀ ਉੱਥੇ ਪਹੁੰਚਨੇ ਆ ਤੇ ਫਿਰ ਅਗਲੀਆਂ ਗੱਲਾਂ ਤੁਹਾਡੇ ਨਾਲ ਕਰਨੇ ਆ। ਉਦੋਂ ਤੱਕ ਲਈ जी अस्सलाम वालेकुम नाज़रीन, इस टाइम ਅਸੀਂ ਖਲੋਤੇ ਹਾਂ ਲਾਹੌਰ ਕਜ਼ਾਫੀ ਸਟੇਡੀਅਮ ਪਲਾਕ ਦੇ ਵਿੱਚ ਤੇ ਪੰਜਾਬੀ ਦੀ ਤੀਸਰੀ ਇੰਟਰਨੈਸ਼ਨਲ ਜਿਹੜੀ ਨਾ ਕਾਨਫਰੰਸ ਹੋ ਰਹੀ ਹੈ। ਉਹਦੇ ਸੱਦੇ ਵੀ ਅਸੀਂ ਆਪਣੇ ਸਾਰੇ ਲੱਗਦਿਆਂ ਨੂੰ ਦਿੱਤੇ ਨੇ ਤੇ ਹੁਣ ਅਸੀਂ ਮੌਜੂਦ ਹਾਂ ਆਪਣੇ ਵੀਰ ਨਾਸਰ ਢਿੱਲੋਂ ਸਾਹਿਬ ਕੋਲ। ਉਹਨਾਂ ਨੂੰ ਇਹ ਪੁੱਛਣ ਵਾਸਤੇ ਆਏ ਵੀ ਅਸੀਂ ਆਉਣਾ ਕਿਵੇਂ ਹੋ ਕੀ ਰਿਹਾ ਤੇ ਕੀ ਕਾਹਦੇ ਵਾਸਤੇ ਹੋ ਰਿਹਾ। ਜ਼ਰੂਰ ਜੀ, ਜਿਵੇਂ ਤੁਸੀਂ ਦੱਸਿਆ ਤੁਸੀਂ ਤੇ ਆਉਣਾ ਨਹੀਂ, ਤੁਸੀਂ ਸੱਦਣਾ ਸਾਰਿਆਂ ਨੂੰ। ਅਸੀਂ ਸਾਰੇ ਆਰਗੇਨਾਈਜ਼ਰ ਹੈ, ਵੀ ਮੈਂ ਕਹਿੰਦੇ ਵੀ ਮੈਂ ਨਹੀਂ ਆਰਗੇਨਾਈਜ਼ਰ, ਸਾਰੇ ਆਰਗੇਨਾਈਜ਼ਰ ਹੈ। ਹਾਂਜੀ, ਸਾਰਾ ਪੰਜਾਬ ਇਹਦਾ ਆਰਗੇਨਾਈਜ਼ਰ ਹੈ। ਅਸੀਂ ਇਕੱਠੇ ਹੋ ਕੇ ਯੂਨਿਟੀ ਵਿਖਾ ਕੇ ਇਹ ਸਰਕਾਰ ਅੱਗੇ, ਆਵਾਮ ਅੱਗੇ, ਲੋਕਾਂ ਅੱਗੇ ਗੱਲ ਰੱਖਣੀ ਵੀ ਸਾਡੇ ਮੁਤਾਲਬਾਤ ਕੀ ਨੇ, ਸਾਨੂੰ ਚਾਹੀਦਾ ਕਿ ਇਹ ਕਾਨਫਰੰਸ ਦੀ ਲੋੜ ਕਿਉਂ ਆ, ਇਹਨਾਂ ਲੋਕਾਂ ਦਾ ਇਕੱਠ ਕਿਉਂ ਆ। ਬਹੁਤ ਸਾਰੇ ਇੰਟਰਨੈਸ਼ਨਲ ਡੈਲੀਗੇਟ ਸਾਡੇ ਕੋਲ ਪਹੁੰਚ ਗਏ ਨੇ, ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਪੂਰੀ ਦੁਨੀਆ ਤੋਂ ਲੋਕ ਆਏ ਨੇ। ਉਹ ਵੀ ਕੱਲ ਇੱਥੇ ਹੋਣਗੇ ਤੇ ਕੱਲ ਇੱਕ ਬਹੁਤ ਵੱਡੀ ਅਨਾਉਂਸਮੈਂਟ ਹੋਣ ਜਾ ਰਹੀ ਆ, ਜਿਹੜਾ ਮੈਨੂੰ ਲੱਗਦਾ ਵੀ ਪੰਜਾਬ ਦੇ ਸਕੂਲਾਂ ਕਾਲਜਾਂ ਨੂੰ ਲੈ ਕੇ ਸਾਡੀ ਆਉਣ ਵਾਲੀ ਪੀੜ੍ਹੀ, ਆਉਣ ਵਾਲੇ ਬੱਚਿਆਂ ਲਈ ਇੱਕ ਬਹੁਤ ਵੱਡੀ ਆਸਾਨੀ ਹੋਣ ਜਾ ਰਹੀ ਹੈ। ਇੱਕ ਬਹੁਤ ਸਾਲਾਂ ਪਹਿਲਾਂ ਜਿਹੜਾ ਜੋ ਕੁਛ ਸਾਡੇ ਕੋਲ ਸਾਡੀ ਬੋਲੀ ਖੋਲੀ ਗਈ ਸਾਡੇ ਸਕੂਲਾਂ 'ਚ, ਉਹਦਾ ਕੁਛ ਨਾ ਕੁਛ ਹਿੱਸਾ ਕੱਲ ਹੋਪਫੁਲੀ ਸਰਕਾਰ ਅਨਾਉਂਸ ਕਰੇਗੀ ਉਹਦੇ ਤੇ, ਤੇ ਸਾਡੀ ਉਹ ਬੋਲੀ ਜ਼ੁਬਾਨ ਸਾਨੂੰ ਸਾਡੇ ਸਕੂਲਾਂ ਨੂੰ ਵਾਪਸ ਮਿਲੇਗੀ। ਤੇ ਇੱਥੇ ਇਕੱਠੇ ਹੋਣ ਦਾ ਵੀ ਇਹ ਮਕਸਦ ਆ। ਐਗਰੀਕਲਚਰ ਦੇ ਜਿਹੜੇ ਮਸਾਇਲ ਨੇ ਉਹਨਾਂ ਨੂੰ ਲੈ ਕੇ ਐਗਰੀਕਲਚਰ ਮਿਨਿਸਟਰ ਉਹਨਾਂ ਨੂੰ ਵੀ ਸੱਦਿਆ ਵਾ ਵੀ ਸਵਾਲ ਜਵਾਬ ਉਹਨਾਂ ਅੱਗੇ ਆਵਾਮ ਰੱਖੇ ਆਪਣੇ ਕਿ ਕੀ ਪ੍ਰੋਬਲਮਸ ਨੇ ਉਹਨਾਂ ਤੇ ਕੀ ਹੋਣਾ ਚਾਹੀਦਾ। ਸੋ ਇਹ ਸਾਰੇ ਇਹਦੇ ਮੁੱਦੇ ਨੇ। ਡਿਸਕਸ਼ਨ ਪੈਨਲ ਵੀ ਆ, ਬਹੁਤ ਕੁਛ ਹੈ। ਮੇਲਾ ਇੱਕ ਪੂਰਾ ਵਾ, ਸਿੰਗਰ ਆ ਰਹੇ ਨੇ ਇੰਡੀਆ ਤੋਂ, ਇੱਧਰੋਂ ਪੂਰੀ ਦੁਨੀਆ ਤੋਂ। ਆਰਫ ਲੋਹਾਰ ਸਾਹਿਬ, ਸਮੀ ਜੱਟ, ਏਕਮ ਸਰਦਾਰ, ਜਾਨੀ, ਅਲੀ ਅਬਾਸ, ਸਟਾਰ ਸ਼ਾਹ, ਸਮੀ, ਹੋਰ ਬਹੁਤ ਸਾਰੇ ਆਰਟਿਸਟ ਇੱਥੇ ਨੇ, ਸਲੀਮ ਅਲਬੇਲੇ ਹੋਣੀ। ਮਤਲਬ ਇੱਕ ਪੂਰਾ ਮੇਲੇ ਦਾ ਰੰਗ ਤੁਹਾਨੂੰ ਵੇਖਣ ਨੂੰ ਮਿਲੂਗਾ। ਸਵੇਰੇ 10 ਵਜੇ 5 ਤਰੀਕ ਨੂੰ ਇਹਦਾ ਓਪਨਿੰਗ ਹੋਣ ਜਾ ਰਹੀ ਆ। ਸਾਰੇ 10 ਵਜੇ ਪਹੁੰਚੋ। ਜਦੋਂ ਫੀਤਾ ਕਟਿੰਗ ਹੋਊਗੀ ਉਦੋਂ ਅਸੀਂ ਇੰਨਾ ਕੁ ਇਕੱਠ ਬਣਾਈਏ ਵੀ ਲੋਕ ਆ ਜਿਹੜੇ ਆਉਣ ਸਾਡੇ ਕੋਲ, ਸਰਕਾਰੀ ਜਾਂ ਬਿਊਰੋਕ੍ਰੇਸੀ ਆਵੇ, ਉਹਨਾਂ ਨੂੰ ਪਤਾ ਲੱਗੇ ਵੀ ਕਿੰਨੇ ਲੋਕ ਇਕੱਠੇ। ਹਾਂਜੀ, ਜਿਹੜੇ ਸ਼ੇਖੂਪੁਰਾ ਤੋਂ ਆ ਰਹੇ ਨੇ ਉਹਨਾਂ ਲਈ ਟਰਾਂਸਪੋਰਟ ਵਗੈਰਾ ਦਾ ਅਰੇਂਜ ਕੀਤਾ ਆ, ਤੇ ਤੁਸੀਂ ਇਹਨਾਂ ਨਾਲ ਰਾਬਤਾ ਸਫਰਨੋਸ਼ ਟੀਮ ਨਾਲ ਕਰ ਸਕਦੇ ਜੋ, ਤੇ ਉੱਥੇ ਜ਼ਰੂਰ ਕੱਲ ਪਹੁੰਚੋ ਜੀ। ਸਾਡੇ ਵੀਰ ਵਕਾਰ ਭਿੰਡਰ ਸਾਹਿਬ ਸਾਡੇ ਕੋਲ ਨੇ, ਉਹ ਸਾਨੂੰ ਦੱਸਣਗੇ ਅਸੀਂ ਕਾਹਦੇ ਲਈ ਇੱਥੇ ਆਏ ਹਾਂ ਤੇ ਕੱਲ ਕਾਹਦੇ ਲਈ ਆਉਣਾ। अस्सलामुअलैकुम, की हाल है ਵੀਰੋ? ਠੀਕ ਉਮੀਦ ਕਰਦੇ ਆ ਸਾਰੇ ਠੀਕ ਹੋਣਗੇ। ਸੱਦਾ ਹੈ ਸਾਰਿਆਂ ਪੰਜਾਬੀਆਂ ਨੂੰ ਸੱਦਾ ਹੈ। ਲਾਹੌਰ ਦੇ ਵਿੱਚ ਹੋਣ ਜਾ ਰਹੀ ਹੈ ਤੀਜੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ। ਮੇਲੇ ਲੱਗਣੇ ਆ, ਰੌਣਕ ਮੇਲੇ ਲੱਗਣੇ ਆ, ਸਟੇਜਾਂ ਸਜਣੀਆਂ, ਭੰਗੜੇ ਪੈਣੇ ਆ, ਇੱਥੇ ਸਿੰਗਰ ਆ ਰਹੇ ਆ। ਆਰਫ ਲੋਹਾਰ ਸਾਹਿਬ, ਆਪਣਾ ਵੀਰ ਸਮੀ ਜੱਟ, ਚੜ੍ਹਦੇ ਪੰਜਾਬ ਤੋਂ ਏਕਮ ਸਰਦਾਰ ਸਾਹਿਬ, ਜਿੰਨੇ ਵੀ ਆਪਣੇ ਪੰਜਾਬੀ ਭਰਾ ਹੈ ਸਾਰੇ ਹੁਮ ਹਮਾ ਕੇ ਪਹੁੰਚੋ, ਮੇਲੇ ਦੀ ਰੌਣਕ ਵਧਾਓ। 5, 6, 7 ਦਸੰਬਰ ਨੂੰ ਤੁਸੀਂ ਆਣਾ। 5 ਦਸੰਬਰ ਨੂੰ ਸਵੇਰ 10 ਵਜੇ ਤੋਂ ਲੈ ਕੇ 7 ਦਸੰਬਰ ਦੀ ਰਾਤ ਤੱਕ 3 ਦਿਨ ਇੱਥੇ ਲੱਗਣਾ ਹੈ ਰੌਣਕ ਮੇਲਾ, ਠੀਕ ਹੈ। ਤੇ ਸਿਰਫ ਤੁਹਾਡੀ ਵੇਟ ਆ, ਤੁਸੀਂ ਸਾਰੇ ਪਹੁੰਚੋ ਤੇ ਇਸ ਮੇਲੇ ਦੀ ਰੌਣਕ ਵਧਾਓ। ਬਹੁਤ ਬਹੁਤ ਸ਼ੁਕਰੀਆ। ਇਹ ਵੇਖੋ ਆ ਕਿੱਡੀ ਵਧੀਆ ਸਹੂਲਤ ਮਿਲਦੀ ਪਈ ਹੈ। ਭਾਈ ਕਹਿ ਰਹੇ ਨੇ ਅਸੀਂ ਟਰਾਂਸਪੋਰਟ ਦਾ ਖਰਚਾ ਇਹਨਾਂ ਦਾ ਹੋਏਗਾ, ਇੱਥੇ ਪਹੁੰਚਾਉਣ ਦਾ ਤੇ ਲਿਜਾਣ ਦਾ, ਕਿ ਸਿਰਫ ਛੱਡ ਕੇ ਮੁੜ ਜਾਓਗੇ? ਸਾਡੇ ਨਾਲ ਆਉਣ, ਸਾਡੇ ਨਾਲ ਜੀ ਵਾਪਸ ਜਾਏਗਾ। ਸਾਡਾ ਰਾਬਤਾ ਕਰਨ, ਅੱਜ ਰਾਤ ਤੱਕ, ਸਵੇਰੇ ਵੀ ਕਰ ਲੈਣ। ਪਹਿਲੇ ਦਿਨ ਆਉਣਾ, ਦੂਜੇ ਦਿਨ ਆਉਣਾ, ਤੁਸੀਂ ਆਪਣੇ ਪਿੰਡ 'ਚ ਐਲਾਨ ਕਰਾਓ ਨਾ ਜਿਹਨੇ ਆਣਾ ਹੈ। ਉਸ ਦੇ ਘਰ ਜਾ ਕੇ ਸੱਦੇ ਦਿੱਤੇ ਨੇ। ਤੁਸੀਂ ਸਾਡਾ ਜੀ ਅੱਲਾਹ ਪਾਕ ਇਹਨਾਂ ਦੀ ਮਿਹਨਤ ਨੂੰ ਰੰਗ ਲਾਏ ਤੇ ਭਰਾ ਲੱਗੇ। ਸਰ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਇੱਥੇ ਐਕਚੁਅਲੀ 5, 6, 7 ਦਸੰਬਰ ਨੂੰ ਪੰਜਾਬੀ ਦੀ ਤੀਸਰੀ ਵੱਡੀ ਆਲਮੀ ਕਾਨਫਰੰਸ ਹੋਣ ਜਾ ਰਹੀ ਹੈ, ਜਿਸ ਵਿੱਚ ਲਿਟਰੇਰੀ ਸੈਸ਼ਨਸ ਵੀ ਹੋਣਗੇ
ਆਰਟੀਕਲਸ ਵੀ ਪੜ੍ਹੇ ਜਾਣਗੇ, ਮੁਸ਼ਾਇਰਾ ਵੀ ਹੋਏਗਾ, ਪੰਜਾਬੀ ਤੋਂ ਰਿਲੇਟਡ ਜਿਹੜੇ ਮਸਾਇਲ ਨੇ, ਜਿਹੜੀਆਂ ਔਕੜਾਂ ਨੇ, ਉਹਨਾਂ ਦਾ ਹੱਲ ਦੱਸਿਆ ਜਾਏ। ਜੋ ਅਸੀਂ ਉਹ ਜੋ ਕਾਵਿਸ਼ਾਂ ਕੋਸ਼ਿਸ਼ਾਂ ਕੀਤੀਆਂ ਉਹਨਾਂ ਦਾ, ਵੇਖੋ ਕੋਈ ਵੀ ਜਿਹੜੀ ਤਹਿਰੀਕ ਹੈ ਨਾ ਉਹ ਇੱਕ ਬੜਾ ਟਾਈਮ ਲੈਂਦੀ ਹੈ। ਤੁਸੀਂ ਕੋਈ ਕਹਿੰਦਾ ਨਾ ਕਿ 2-3 ਸਾਲ ਵਿੱਚ ਕੋਈ ਹੋ ਜਾਏ। ਪਾਕਿਸਤਾਨ ਵੀ ਕਦੋਂ ਬਣਿਆ ਸੀ? 17-18 ਸਾਲ ਦੀ ਬਾਬਾ ਕਾਇਦ ਆਜ਼ਮ ਨੇ ਹਿੰਮਤ ਮਾਰੀ ਸੀ, ਉਹਨੂੰ ਟੀਵੀ ਹੋ ਗਈ ਸੀ, ਇੰਨੀ ਉਹਨਾਂ ਨੇ ਹਿੰਮਤ ਕੀਤੀ, ਮਤਲਬ ਬਿਮਾਰੀ ਨਾਲ ਕੁਝ ਕਰਨਾ ਪੈਂਦਾ, ਕੁਝ ਕਰਨਾ ਪੈਂਦਾ। ਜੇ ਤੁਸੀਂ ਕੋਈ ਜਿਹੜੇ ਦੋਸਤ ਨਾਰਾਜ਼ ਹਨ ਸਾਡੇ ਨਾਲ ਕਿ ਇਹਨਾਂ ਨੇ ਕੀ ਕੀਤਾ ਹੈ, ਉਹ ਇਨਸ਼ਾਅੱਲਾ ਇਸ ਵਾਰੀ ਹੁੰਦਾ। ਟਰਾਂਸਪੋਰਟ ਦੇ ਹਵਾਲੇ ਨਾਲ ਜੀ ਉਹ ਬੜਾ ਅੱਛਾ ਕੰਮ ਕਰ ਰਹੇ ਹੋ ਮਾਸ਼ਾਅੱਲਾ। ਵੀ ਜਿਹੜੇ ਵੀ ਪੰਜਾਬੀ ਕਾਨਫਰੰਸ ਵਿੱਚ ਆਉਣਾ ਚਾਹੁੰਦੇ ਨੇ ਉਹ ਜਨਾਬ ਇਹਨਾਂ ਸ਼ੇਖੂਪੁਰੇ ਤੋਂ ਭਾਵੇਂ ਇਹਨਾਂ ਦੇ ਮੋਢਿਆਂ ਤੇ ਚੜ ਕੇ ਆਓ, ਭਾਵੇਂ ਬੱਸਾਂ ਲਾਰੀਆਂ ਤੇ ਟਾਂਗਿਆਂ ਤੇ ਲੈ ਕੇ ਆਣ, ਭਾਵੇਂ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਬਸ ਪੈ ਕੇ ਤੁਹਾਡੇ ਪੇਟੇ ਬੰਦੇ ਹੋਣ, ਤੁਸੀਂ ਲੈ ਕੇ ਆਓ। ਥੈਂਕ ਯੂ ਸਰ। ਅਹਿਮਦ ਭਾਈ ਸਾਹਿਬ, ਉਹਨਾਂ ਨੂੰ ਪੁੱਛਨੇ ਆ ਕਿ ਅਸੀਂ ਆਣਾ ਕਿਦੋਂ ਵੇ ਤੇ ਕੀ ਲੈਣ ਆਉਣਾ? ਇਹ ਮੁਖੀਆ ਤੇ ਤੁਸੀਂ ਆਪ ਪੁੱਛੋ ਜੀ, ਕਿਉਂਕਿ ਮੈਂ ਇਕੱਲਾ ਨਹੀਂ ਜੀ, ਸਾਡੀ ਪੂਰੀ ਇੱਕ ਟੀਮ ਹੈ ਔਰ ਸਾਨੂੰ ਮਾਣ ਹੈ ਬੜਾ ਕਿ ਬਹੁਤ ਤੁਸੀਂ ਇਸ ਦੇ ਵਾਸਤੇ ਕੰਮ ਕੀਤਾ, ਇਸ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਤੇ ਆਣਾ ਹੈ ਜੀ। ਤੁਸੀਂ ਸਵੇਰੇ 11 ਵਜੇ ਤੋਂ ਲੇਟ ਨਹੀਂ ਹੋਣਾ ਤੇ 11 ਵਜੇ ਤੋਂ ਪ੍ਰੋਗਰਾਮਿੰਗ ਇੱਥੇ ਸ਼ੁਰੂ ਹੋ ਜਾਏਗੀ। 11 ਤੋਂ ਲੈ ਕੇ ਰਾਤ 8:30 ਵਜੇ ਤੱਕ ਪ੍ਰੋਗਰਾਮ ਜਾਰੀ ਰਹਿਣਗੇ, ਜਿਹਦੇ ਅੰਦਰ ਡਿਸਕਸ਼ਨਸ ਹਨ, ਕਲਚਰ ਐਕਟੀਵਿਟੀਜ਼ ਹਨ, ਜਿਹਦੇ ਅੰਦਰ ਰਿਸਰਚ ਬੇਸਡ ਪੇਪਰਸ ਹਨ ਔਰ ਨਾਲ ਇਹਦੇ ਅੰਦਰ ਥੀਏਟਰ ਪਰਫਾਰਮੈਂਸਿਸ ਹਨ। ਇਹ ਸਾਰਾ ਕੁਝ ਤੇ ਹੈ ਹੀ। ਇਹਦੇ ਨਾਲ ਪ੍ਰੋਮਿਨੈਂਟ ਫਿਗਰਸ ਜਿਹੜੇ ਆ ਉਹ ਇਸ ਕਾਨਫਰੰਸ ਦਾ ਹਿੱਸਾ ਹਨ, ਜਿਨ੍ਹਾਂ ਨੂੰ ਤੁਹਾਨੂੰ ਸੁਣਨ ਦਾ ਮੌਕਾ ਮਿਲੇਗਾ ਔਰ ਉਹਨਾਂ ਨੂੰ ਸੁਣਨ ਤੋਂ ਬਾਅਦ ਫਿਰ ਸੋਚਣ ਦਾ ਵੀ ਮੌਕਾ ਮਿਲੇਗਾ ਵੀ ਸਾਡੇ ਨਾਲ ਕੀ ਖੇਡ ਹੋਈ ਹੈ, ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕੀ ਖੇਡ ਹੋਈ ਹੈ ਤੇ ਪੰਜਾਬੀ ਕੁਐਸਚਨ ਨੂੰ ਲੈ ਕੇ ਕੀ ਖੇਡ ਹੋਈ ਹੈ। ਸੋ ਸਾਰੇ ਆਓ, ਤੁਹਾਨੂੰ ਸਾਰੇ ਅਸੀਂ ਇਹਨੂੰ ਜਿਤਨੇ ਅਸੀਂ ਲੋਕ ਆ ਸਭ ਅਸੀਂ ਤੁਹਾਨੂੰ ਜੀ ਆਇਆਂ। ਸਾਡੇ ਵੱਡੇ ਵੀਰ ਸੈਫ ਚੀਮਾ ਸਾਹਿਬ ਬੜੀ ਦੂਰੋਂ ਸਫ਼ਰ ਕਰਕੇ ਨਾ ਤੇ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਤੇ ਨਾ ਚੁੱਕੀਆਂ ਹੋਈਆਂ ਨੇ, ਮਹਿਮਾਨਾਂ ਨੂੰ ਵੀ ਇਕੱਠਿਆਂ ਕਰ ਰਹੇ ਨੇ ਤੇ ਉਹ ਹੁਣ ਸਾਨੂੰ ਨਾ ਟਾਈਮ ਦਿੱਤਾ ਹੈ। ਅਸੀਂ ਇਹਨਾਂ ਕੋਲ ਸਿਰਫ ਇਹ ਪੁੱਛਣਾ ਹੈ ਕਿ ਕੱਲ ਪਰਸੋਂ ਤੇ ਉਸ ਤੋਂ ਅਗਲੇ ਦਿਨ ਹੋ ਕੀ ਰਿਹਾ ਤੇ ਜਿੰਨੇ ਆਉਣਾ ਉਹ ਕੀ ਲੈਣ ਵਾਸਤੇ ਆਉਣਾ ਉਹਨਾਂ ਜੀ। ਕੱਲ 11 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਏਗਾ। ਸਭ ਤੋਂ ਪਹਿਲਾਂ ਰਿਬਨ ਕਟਿੰਗ ਸੈਰੇਮਨੀ ਹੋਏਗੀ, ਵੈਲਕਮ ਸਪੀਚ ਹੋਏਗੀ, ਠੀਕ ਹੈ, ਨਾਸਰ ਢਿੱਲੋਂ ਸਾਹਿਬ ਦੀ, ਅਹਿਮਦ ਰਜ਼ਾ ਬੱਟੂ ਸਾਹਿਬ ਦੀ, ਸਾਰੇ ਜਿੰਨੇ ਵੀ ਪੰਜਾਬੀ ਨੈਸ਼ਨਲਿਸਟ ਦੇ ਦੋਸਤ ਆਏ ਨੇ, ਵਕਾਰ ਪਿੰਡਰ, ਠੀਕ ਹੈ, ਸਫਰ ਨੋਸ਼ ਵਾਲੇ ਦੋਸਤ, ਠੀਕ ਹੈ, ਵਿਕਾਸ ਭਾਈ, ਅੰਜਮ ਗਿੱਲ, ਸ਼ਹਿਜ਼ਾਦ ਜੋਈਆ, ਇਸੇ ਤਰ੍ਹਾਂ ਹੀ ਸ਼ਹਿਜ਼ਾਦ ਸਿੱਧੂ, ਠੀਕ ਹੈ, ਇਸੇ ਤਰ੍ਹਾਂ ਸਾਰੇ ਦੋਸਤ ਰਲ ਮਿਲ ਕੇ ਕਾਨਫਰੰਸ ਦੇ ਸੈਸ਼ਨ ਅਟੈਂਡ ਕਰਨਗੇ। ਅੱਛਾ, ਕਾਨਫਰੰਸ ਦੇ ਵਿੱਚ ਕਾਨਫਰੰਸ ਕਹਿਣਾ ਮੇਰਾ ਖਿਆਲ ਹੈ ਜ਼ਿਆਦਤੀ ਇੱਕ ਬਕਾਇਦਾ ਮੇਲਾ ਹੈ, ਇਹ ਪੰਜਾਬੀਆਂ ਦਾ ਮੇਲਾ ਹੈ, ਲੇਕਿਨ ਉਹ ਮੇਲੇ ਦੇ ਵਿੱਚ ਅਮੂਮਨ ਇਹ ਹੁੰਦਾ ਸਿਰਫ ਢੋਲ ਵੱਜਦਾ। ਇਹਦੇ ਵਿੱਚ ਆਪਾਂ ਸੀਰੀਅਸ ਮੁੱਦਿਆਂ ਤੇ ਵੀ ਗੱਲ ਕਰਾਂਗੇ, ਜਿਵੇਂ ਪੰਜਾਬ ਦੇ ਕਿਸਾਨਾਂ ਦੇ ਮਸਲੇ। ਅਗਰ ਪੰਜਾਬ ਦਾ ਕਿਸਾਨ ਖੁਸ਼ਹਾਲ ਨਹੀਂ ਹੋਏਗਾ, ਅਸੀਂ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨਾ ਮੇਰਾ ਖਿਆਲ ਨਾ ਇਨਸਾਫੀ ਹੋਏਗੀ। ਤੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਨੈਸ਼ਨਲਿਜ਼ਮ ਤੇ ਪੰਜਾਬੀ ਨੈਸ਼ਨਲਿਸਟ ਜਿਹੜੇ ਨੇ ਉਹ ਕਿਸ ਤਰ੍ਹਾਂ ਪੰਜਾਬੀ ਨੂੰ ਪ੍ਰਮੋਟ ਕਰ ਸਕਦੇ ਨੇ। ਮੈਂ ਬਾਰ-ਬਾਰ ਇਹ ਗੱਲ ਕਰਨਾ, ਚੜ੍ਹਦੇ ਵਾਲੇ ਤੇ ਸਾਡੇ 'ਚ ਫਰਕ ਸਿਰਫ ਇੰਨਾ ਹੀ ਹੈ ਕਿ ਉਹਨਾਂ ਨੇ ਪੰਜਾਬੀ ਨੈਸ਼ਨਲਿਜ਼ਮ ਦਾ ਨਾਰਾ ਜਿਹੜਾ ਪੰਜਾਬੀ ਫਿਲਮਾਂ ਦੀ ਰਾਹੀਂ ਆਪਣੇ ਪੰਜਾਬੀ ਬੋਲ ਕੇ ਕਿਤੇ ਵੀ ਹੋਣ ਜਿਸ ਸ਼ਿੱਦਤ ਨਾਲ ਲਾਇਆ, ਉਹ ਅਸੀਂ ਉਹ ਨਹੀਂ ਲਾ ਰਹੇ ਤੇ ਅਸੀਂ ਉਹ ਲਾਣਾ ਹੈ, ਅਸੀਂ ਇਹ ਸ਼ਰਮ ਲਾਣੀ ਹੈ, ਠੀਕ ਹੈ। ਤੇ ਬਾਕੀ ਇਹ ਵੇ ਕਿ ਸਾਰੇ ਦੋਸਤ ਕਾਨਫਰੰਸ 'ਚ ਰਲਤ ਕਰੋ ਔਰ ਸਫਰ ਨੋਸ਼ ਵਾਲੇ ਦੋਸਤ ਕਹਿ ਰਹੇ ਨੇ ਕਿ ਸ਼ੇਖੂਪੁਰੇ ਤੋਂ ਜਿੰਨੇ ਵੀਰਾਂ ਨੇ ਵੀ ਆਣਾ ਟਰਾਂਸਪੋਰਟੇਸ਼ਨ ਜਿਹੜੀ ਹੈ ਫ੍ਰੀ ਦੇਣਗੇ। ਹਾਂਜੀ, ਇਨਸ਼ਾਅੱਲਾ ਸਾਡੇ ਨਾਲ ਰਾਬਤਾ ਕਰਾਂਗੇ ਸੀ, ਇਨਸ਼ਾਅੱਲਾ ਆਉਣਾ ਵੀ ਤਾਂ ਸਾਡੇ ਨਾਲ ਹੈ, ਜਾਣਾ ਵੀ ਸਾਡੇ ਨਾਲ ਹੈ, ਇਨਸ਼ਾਅੱਲਾ।